अस्सलाम वालेकुम। आज हम गार्डन पे हैं और आज हम खेल रहे हैं। वो खेल रहे हैं गार्डन पे और खेल रहे हैं। और आज हम कतर में नहीं है, आज हम इंग्लैंड में। आज हम ਇੰਗਲੈਂਡ में ਆ ਬਈ। ਸਾਈਕਲ ਕੱਢ ਲਈ ਸਟੋਰ ਤੋਂ, ਕੁਝ ਸਮਾਨ ਬੱਚਿਆਂ ਦਾ ਕੱਢ ਰਹੇ ਆ, ਖਿਲੌਣੇ ਵਗੈਰਾ ਟੌਇਸ ਜਿਹੜੇ ਇਹਨਾਂ ਦੇ ਸਟੋਰ 'ਚ ਪਏ ਨੇ, ਤਾਂ ਕਿ ਬੱਚੇ ਥੋੜਾ ਸਾਈਕਲਿੰਗ ਕਰ ਲੈਣਗੇ ਅਗਰ ਧੁੱਪ ਨਿਕਲੇਗੀ ਤੇ। ਇਹ ਯਾਹੀਆ ਦੀ ਨਿਕਲੀ ਹੈ ਜੀ ਚੇਅਰ, ਇੱਥੇ ਬੈਠ ਕੇ ਯਾਹੀਆ ਖਾਣਾ ਖਾਂਦੇ ਸਨ। ਉੱਥੇ ਇਹਨਾਂ ਨੇ ਦੂਸਰੀ ਲੈ ਲਈ ਸੀ, ਪਰ ਹੁਣ ਐਵੇਂ ਕਿਸੇ ਕੱਢੀ ਹੈ ਕਿ ਫਿਰ ਇਹਨੂੰ ਇੱਥੇ ਬਿਠਾ ਕੇ ਕੋਈ ਯਾਹੀਆ ਨੂੰ ਕਾਬੂ ਕਰਨਾ ਬੜਾ ਮੁਸ਼ਕਿਲ ਹੈ। ਇਸ ਤੋਂ ਅਸੀਂ ਯਾਹੀਆ ਦੀ ਇਹ ਕੱਢੀ ਹੈ, ਇਸ 'ਤੇ ਬੈਠ ਕੇ ਯਾਹੀਆ ਖਾਣਾ ਖਾਏਗਾ। ਲੇਕਿਨ ਧੁੱਪ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਥੋੜ੍ਹਾ ਇਹਨੂੰ ਵਾਸ਼ ਕਰ ਲਾਂਗੇ ਨਾ, ਸਾਫ਼ ਹੋ ਜਾਏਗੀ ਤੇ ਫਿਰ ਅਸੀਂ ਇੱਥੇ ਯਾਹੀਆ ਖਾਣਾ ਖਾਣਗੇ। ਤੇ ਬੱਚੇ, ਮੌਸਮ ਤੇ ਠੰਡ ਤੇ ਬੜੀ ਹੈ ਪਰ ਇਹਨਾਂ ਨੂੰ ਮਜ਼ਾ ਆ ਰਿਹਾ ਹੈ, ਔਰ ਇਹ ਲੱਗੇ ਨੇ, ਛੋਟੀ ਪਿਸਤੌਲ भी दौड़ रही है और मज़ा आ रहा है। वाह मुस्तफ़ा चलाओ ज़रा, देखें हम कैसे मुस्तफ़ा चलाते। मुस्तफ़ा को चलानी आती है बाइक। या क्या कर ले या ओ या क्या कर ले या हेलो या यूसुफ देखो ग्रास कटिंग कर रहे हैं। यूसुफ कैसे कर रहे हो ग्रास कटिंग? फैन के नाल यूसुफ ग्रास कटिंग कर रहे हैं। लो भाई देख लो, नवा तरीका ईजाद हो गया। वर्क कर रहा है? अच्छा चलो फिर तो ठीक है। ये देखो 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 भाई देखो, यूसुफ नवा तरीका कढ़िया। ओ यूसुफ गुड आइडिया। अब क्या करना है? क्या करना है मुस्तफ़ा? मुझे डायमंड पे देखना है कहाँ है। क्या? मुझे डायमंड ढूंढना है। डायमंड ढूंढना डायमंड यहाँ से कहाँ से मिलेगा? यहाँ नहीं मिलता डायमंड, किधर? वो माइन से मिलता है, यहाँ नहीं मिलेगा डायमंड्स। ये वो जगह नहीं है जहाँ से डायमंड मिलता है। ये डायमंड नहीं, सुनो, मुझे ये यूज करना है। ना ये यूज़ नहीं करना, ये बहुत डेंजरस होता है। मुझे बताओ, आप आई सेट चेक करवाने गए थे? हाँ। तो ठीक हो गई? चेक हो गया आपका आई सेट? हाँ चेक हो गया। तो नया चश्मा लग गया है? नया ग्लासेस, न्यू ग्लासेस संडे पे मिलेंगे। संडे पे मिलेंगे। अच्छा भाई ठीक है। मुस्तफ़ा और यूसुफ के आज न्यू ग्लासेस बनने के लिए दे के आए हैं। आज ये गए थे, आई टेस्ट हुआ इनका, न्यू ग्लासेस बने हैं और फिर ये संडे पे लेने के लिए जाएंगे, है ना। ਇਹ ਦੇਖੋ ਜੀ, ਸਟੋਰ ਵਿੱਚ ਸਮਾਨ ਪਿਆ ਸਾਰਾ। ਅਸਲ 'ਚ ਸਟੋਰ ਨਹੀਂ ਹੈ, ਇਹ ਗੈਰੇਜ ਦਿੰਦੇ ਨੇ ਘਰ ਦੇ ਨਾਲ। ਇਹ ਸਾਹਮਣੇ ਜਿਹੜਾ ਲੱਗਿਆ ਹੋਇਆ ਦਰਵਾਜ਼ਾ ਵੀ ਬਾਹਰ ਰੋਡ ਸਾਈਡ ਤੋਂ ਖੁੱਲ੍ਹਦਾ, ਤੁਸੀਂ ਆਪਣੀ ਗਾੜੀ ਅੰਦਰ ਕਰ ਦਿਓ। ਲੇਕਿਨ ਜ਼ਿਆਦਾਤਰ ਲੋਕ ਆਪਣੀ ਗਾੜੀ ਨੂੰ ਬਾਹਰ ਹੀ ਖੜਾ ਕਰਦੇ ਨੇ, ਕਿਉਂਕਿ ਡਰ ਖੌਫ ਕੋਈ ਨਹੀਂ ਹੈ। ਅਤੇ ਕਿਉਂਕਿ ਘਰਾਂ ਵਿੱਚ ਸਟੋਰ ਨਹੀਂ ਹੁੰਦਾ, ਅਤੇ ਫਿਰ ਗੈਰੇਜ ਨੂੰ ਜਿਹੜਾ ਨਾ ਲੋਕ ਐਜ਼ ਅ ਸਟੋਰ ਯੂਜ਼ ਕਰਦੇ ਨੇ। ਇੰਨਾ ਸਮਾਨ ਸਟੋਰ 'ਚ ਭਰਿਆ ਹੁੰਦਾ ਹੈ ਨਾ ਕਿ ਬਸ ਭਈਆ ਦੇਖ ਲਓ ਤੁਸੀਂ। ਕਿਉਂਕਿ ਪਿਛਲੀ ਦਫਾ ਯੂਸੁਫ ਵਾਲੇ ਗਏ ਸਨ, ਕਾਫੀ ਚੀਜ਼ਾਂ ਇਹਨਾਂ ਦੀਆਂ ਇੱਥੇ ਡੱਬਿਆਂ 'ਚ ਰਹਿ ਗਈਆਂ ਸਨ, ਕਿਉਂਕਿ ਵੇਟ ਜ਼ਿਆਦਾ ਹੋ ਗਿਆ ਸੀ। ਹੁਣ ਵੀ ਇਹ ਸਾਰੇ ਬੋਰੇ ਸ਼ੋਰੇ ਬਣਾ ਕੇ ਰੱਖੇ ਹੋਏ ਨੇ। ਇਹ ਸਾਰਾ ਸਮਾਨ ਬੁੱਕ ਹੋਏਗਾ ਔਰ ਨਾਲ ਲੈ ਕੇ ਜਾਣਗੇ। ਇਹ ਜਿਹੜੀ ਯਾਹੀਆ ਦੀ ਚੇਅਰ ਸੀ, ਉਹਦੀ ਯਾਹੀਆ ਦੀ, ਇਹ ਵੀ ਜਾਏਗੀ। ਹੋਰ ਮੁਖਤਲਿਫ ਦੀ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਨੇ ਸਭ ਜਾਣਗੀਆਂ, ਅੰਦਰ ਗਈਆਂ। ਅਤੇ ਬਸ ਇਸ ਤਰ੍ਹਾਂ ਐਕਸਟਰਾ ਦੇਸ਼ ਕੇ ਛੇਜ ਕੇ ਸਾਰੀਆਂ ਚੀਜ਼ਾਂ ਇੱਥੇ ਰੱਖ ਦਿੰਦੇ ਹਾਂ ਅਸੀਂ। ਐਕਸਟਰਾ ਜਿਹੜਾ ਰਾਸ਼ਨ ਹੁੰਦਾ ਵੀ, ਕਿਉਂਕਿ ਠੰਡਕ ਇੱਥੇ ਕੋਈ ਖ਼ਰਾਬ ਨਹੀਂ ਹੁੰਦਾ, ਐਕਸਟਰਾ ਰਾਸ਼ਨ ਵੀ ਇੱਥੇ ਆ ਜਾਂਦਾ ਵੇ। ਅਤੇ ਮੁਖਤਲਿਫ ਚੀਜ਼ਾਂ ਅਸੀਂ ਰੱਖ ਦਿੰਦੇ ਹਾਂ। ਇੱਥੇ ਅਸੀਂ ਕੱਪੜੇ ਸੁਕਾਉਣ ਵਾਲੀ ਮਸ਼ੀਨ ਵੀ ਲਾਈ ਹੋਈ ਹੈ। ਅੰਦਰ ਜਗ੍ਹਾ ਨਹੀਂ ਸੀ, ਇੱਥੇ ਅਸੀਂ ਲਾ ਦਿੱਤੀ ਹੈ, ਕਿਉਂਕਿ ਵੈਦਰ ਐਸਾ ਵੇ ਕਿ ਬਾਹਰ ਧੁੱਪ ਘੱਟ ਨਿਕਲਦੀ ਹੈ। ਇੱਥੇ ਫਿਰ ਅਸੀਂ ਸਟੋਰ ਵਿੱਚ ਲਾ ਦਿੱਤੀ ਸੀ। ਲੇਕਿਨ ਸਾਡੇ ਹੁਣ ਅੱਜ ਕੱਲ੍ਹ ਇੰਨੀ ਇਸਤੇਮਾਲ ਨਹੀਂ ਹੁੰਦੀ, ਕਿਉਂਕਿ ਅਸੀਂ ਜਦੋਂ ਧੁੱਪ ਨਿਕਲਦੀ ਹੈ ਅਸੀਂ ਯੂਜ਼ ਕਰ ਲੈਂਦੇ ਹਾਂ। ਲੇਕਿਨ ਹੁਣ ਬੱਚੇ ਆਏ ਹੋਏ ਨੇ ਨਾ, ਤਾਂ ਹੁਣ ਦੁਬਾਰਾ ਐਕਸਟੈਂਸ਼ਨ ਲਾਈਏ ਅਤੇ ਅਸੀਂ ਇਹਨੂੰ ਯੂਜ਼ ਕਰਾਂਗੇ। ਅਤੇ ਸ਼ਦੀਦ ਕਿਸਮ ਦਾ ਖਲਾਰਾ ਪਿਆ ਹੋਇਆ ਸਾਡੇ ਸਟੋਰ ਵਿੱਚ। ਲੇਕਿਨ ਇਹੀ ਹੋਇਆ ਕਿਉਂਕਿ ਇਸ ਸਾਲ ਧੁੱਪਾਂ ਨਹੀਂ ਨਿਕਲੀਆਂ, ਵਰਨਾ ਜਿਵੇਂ ਧੁੱਪਾਂ ਨਿਕਲਦੀਆਂ ਨੇ ਨਾ, ਅਤੇ ਅਸੀਂ ਫਿਰ ਸਾਰਾ ਸਫਾਈ ਦਾ ਕਰਨੇ ਆ ਕਿ ਸਾਰਾ ਸਮਾਨ ਕੱਢ ਕੇ ਥੋੜ੍ਹਾ ਧੁੱਪ ਲਵਾ ਦਿੰਦੇ ਹਾਂ, ਅਤੇ ਇਹ ਥੋੜ੍ਹਾ ਸ਼ੈਲਫ ਵਗੈਰਾ ਸਾਫ਼ ਕਰ ਦਿੰਦੇ ਹਾਂ। ਇਹ ਜਿਹੜਾ ਅਸੀਂ ਫੂਡ ਪਾਉਂਦੇ ਹਾਂ ਪੌਦਿਆਂ ਨੂੰ, ਔਰ ਉਹਨਾਂ ਦੇ ਸਪਰੇ ਪੌਦਿਆਂ ਦੇ, ਔਰ ਮੁਖਤਲਿਫ ਚੀਜ਼ਾਂ ਜਿਹੜੀਆਂ ਪਈਆਂ ਨੇ, ਉਹ ਫਿਰ ਲੇਕਿਨ ਫਿਰ ਵੀ ਇੱਕ ਦਫਾ ਅਸੀਂ ਸਾਫ਼ ਕਰਨੇ ਆ। ਸਾਲ 'ਚ ਇੱਕ ਦਫਾ ਨਾ ਸਾਲਾਨਾ ਸਫਾਈ ਹੁੰਦੀ ਹੈ। ਇਹ ਸਾਰਾ ਕਲੀਨਿੰਗ ਦਾ ਔਰ ਗਾੜੀਆਂ ਦਾ ਕੁਛ ਮੁਖਤਲਿਫ ਇਹੋ ਜਿਹੀਆਂ ਚੀਜ਼ਾਂ ਪਈਆਂ ਨੇ, ਕੋਈ ਐਕਸਟਰਾ ਤਾਰਾਂ ਨੇ,
ਲੇਕਿਨ ਇਸ ਸਾਲ ਬਾਰ ਜਿਹੜਾ ਨਾ ਧੁੱਪ ਨਿਕਲਣ ਦਾ ਨਾਂ ਹੀ ਨਹੀਂ, ਨਿਕਲਦੀ ਵੀ 2 ਘੰਟੇ ਔਰ ਇੰਨੀ ਜ਼ਿਆਦਾ ਫਿਰ ਬਾਰਿਸ਼ ਹੁੰਦੀ ਹੈ ਨਾ। ਇਹ ਸਾਡਾ ਆਟੇ ਦਾ ਡੱਬਾ ਪਿਆ ਵੇ, ਇਹਦੇ ਵਿੱਚ ਸਾਡਾ ਆਟਾ ਹੁੰਦਾ ਵੇ, ਇਹਦੇ ਵਿੱਚ ਸਾਡੇ ਹੁੰਦੇ ਨੇ ਚਾਵਲ। ਤੇ ਲੋ ਵੀ ਦੇਖ ਲਓ, ਇਹ 'ਚ ਚਾਵਲ ਨੇ, ਇਹਦੇ ਵਿੱਚ ਆਟਾ ਵੇ। ਇਹ ਆਟੇ ਦਾ ਨਵਾਂ ਅਸੀਂ ਡੱਬਾ ਥੈਲਾ ਲਿਆ ਕੇ ਰੱਖਿਆ ਸੀ, ਲੇਕਿਨ ਇਹ ਪਹਿਲਾਂ ਖ਼ਤਮ ਹੋ ਜਾਏਗਾ ਨਾ ਤੇ ਫਿਰ ਅਸੀਂ ਦੂਸਰਾ ਇਹਦੇ 'ਚ ਪਾ ਲਵਾਂਗੇ। ਇਹ ਪਿਆਲੀ ਰੱਖੀ, ਇਹਦੇ ਨਾਲ ਅਸੀਂ ਆਟਾ ਪਾ ਲੈਂਦੇ ਹੁੰਦੇ ਹਾਂ। ਇਸ ਤਰ੍ਹਾਂ ਐਕਸਟਰਾ ਚੀਜ਼ਾਂ ਸਾਰੀਆਂ ਇੱਥੇ ਆ ਜਾਂਦੀਆਂ ਨੇ। ਤੇ ਹੁਣ ਤੇ ਪਹਿਲੇ ਤੇ ਸਾਰੇ ਇਕੱਠੇ ਰਹਿੰਦੇ ਸਾਂ, ਬਹੁਤ ਜ਼ਿਆਦਾ ਰਾਸ਼ਨ ਆਉਂਦਾ ਸੀ ਸਾਡਾ, ਤੇ ਬਹੁਤ ਜ਼ਿਆਦਾ ਹੁੰਦਾ ਸੀ। ਹੁਣ ਐਵੇਂ ਕਿ ਸਾਡਾ ਕਿਚਨ ਵਿੱਚ ਹੀ ਪੂਰਾ ਆ ਜਾਂਦਾ ਵੇ। ਇੱਥੇ ਆਟਾ ਔਰ ਚਾਵਲ ਅਸੀਂ ਇੱਥੇ ਰੱਖਦੇ ਹਾਂ, ਬਾਕੀ ਸਮਾਨ ਉੱਥੇ ਹੀ ਸਾਡਾ ਰੱਖਿਆ ਜਾਂਦਾ ਵੇ। ਤੇ ਚਲੋ ਜੀ, ਅੱਜ ਇਹਨਾਂ ਦੇ ਬਹਾਨੇ ਨਾਲ ਅਸੀਂ ਵੀ ਇੱਥੇ ਦਾ ਚੱਕਰ ਲਾ ਲਿਆ ਵੇ। ਸ਼ਦੀਦ ਕਿਸਮ ਦੀ ਖਲਾਰਾ ਪਿਆ ਹੋਇਆ, ਸਫਾਈ ਕਰਨ ਵਾਲੀ ਹੋਈ ਹੈ। ਹੁਣ ਜਿਸ ਦਿਨ ਵੀ ਮੈਂ ਕਹਿ ਰਹੀ ਸਾਂ ਕਿ ਜਿਸ ਦਿਨ ਵੀ ਧੁੱਪ ਨਿਕਲੇਗੀ ਨਾ, ਅਸੀਂ ਸਾਰਾ ਸਮਾਨ ਬਾਹਰ ਕੱਢਾਂਗੇ, ਇੱਥੇ ਕੱਢ ਕੇ ਰੱਖਦੇ ਹਾਂ ਔਰ ਫਿਰ ਸਾਰਾ ਅੱਛੀ ਤਰ੍ਹਾਂ ਜਾਲੇ ਵਾਲੇ ਉਤਾਰ ਕੇ ਦੁਬਾਰਾ ਤੋਂ ਉਹਨੂੰ ਸੈੱਟ ਕਰਨੇ ਆ। ਫਿਰ ਸਾਲ ਨਿਕਲ ਜਾਂਦਾ ਵੀ ਇਸ ਤਰ੍ਹਾਂ, ਫਿਰ ਗੰਦ ਨਾਲ ਨਾਲ ਪੈਂਦਾ ਜਾਂਦਾ। ਲੇਕਿਨ ਬਹਿਰਹਾਲ ਫਿਲਹਾਲ ਤਾਂ ਕਿਉਂਕਿ ਪਿਛਲੇ ਸਾਲ ਦੇ ਇਹਨਾਂ ਦੇ ਸਮਾਨ ਜ਼ਿਆਦਾ ਸੀ ਪਏ ਨੇ, ਹੁਣ ਆਏ ਨੇ, ਹੁਣ ਬੁੱਕ ਕਰਵਾਉਣਗੇ ਕਿਉਂਕਿ ਇਸ ਦਫਾ ਵੀ ਇੰਨਾ ਸਮਾਨ ਨਾਲ ਨਹੀਂ ਜਾ ਸਕਦਾ। ਅਤੇ ਹੁਣ ਇਹਨਾਂ ਨੂੰ ਬੁੱਕ ਕਰਾਉਣਾ ਪਏਗਾ। ਉਹ ਫਿਰ ਕੰਪਨੀ ਨੂੰ ਫ਼ੋਨ ਕਰਨਗੇ ਔਰ ਕੰਪਨੀ ਆ ਕੇ ਫਿਰ ਥੈਲੇ ਵੇਲੇ ਚੁੱਕ ਕੇ ਬੁੱਕ ਕਰ ਲੇਗੀ, ਲੈ ਜਾਏਗੀ। ਅਤੇ ਉਦੋਂ ਤੱਕ ਫਿਰ ਅਸੀਂ ਸਾਡਾ ਖਿਲਾਰਾ ਮੁੱਕਣਾ ਨਹੀਂ ਹੈ। ਅਤੇ ਯੂਸਫ ਸਾਹਿਬ ਲੋ ਵੀ ਹੈ ਕੋਟ ਪਾ ਕੇ ਆ ਗਏ ਨੇ ਮੇਰਾ। यूसुफ, ये क्या कर रहे हो? मेरी पंचो है। वो पोंचो है, मेरा पोंचो है। लो भाई, पोंचो है। यूसुफ ਨੂੰ ਇੰਨਾ ਫੇਵਰਟ ਹੋ ਗਿਆ ਹੈ। ਯੂਸਫ ਕਹਿੰਦਾ ਮੈਂ ਤੇ ਇਹੀ ਪਾ ਕੇ ਫਿਰਨਾ ਵੇ, ਤੇ ਯੂਸਫ ਇਹੀ ਪਾਉਂਦਾ ਵੇ। ਤੇ ਲੋ ਬਈ, ਇਹ ਗੱਲ ਕਰਦੇ ਕਰਦੇ ਧੁੱਪ ਨੇ ਆਪਣੀ ਝਲਕ ਦਿਖਾ ਦਿੱਤੀ। ਹਲਕਾ ਜਿਹਾ ਸੂਰਜ ਬਦਲਾਂ ਵਿੱਚੋਂ ਕਿਸੇ ਕਿਸੇ ਵੇਲੇ ਚਮਕ ਮਾਰ ਜਾਂਦਾ, ਨਾਲ ਹੀ ਗਾਇਬ ਹੋ ਗਿਆ ਵੇ। ਕਿਉਂਕਿ ਅੱਜ ਸਾਰਾ ਦਿਨ ਇਸੇ ਰਹਿਣਾ ਵੇ ਕਿ ਧੁੱਪ ਨਹੀਂ ਹੈ, ਜਿਹੜਾ ਬੱਦਲ ਹੀ ਰਹਿਣੇ ਨੇ। ਚਲੋ ਬਈ, ਫੁੱਟਬਾਲ ਚੱਲ ਰਹੀ ਹੈ, ਬੱਚੇ ਖੇਲ ਰਹੇ ਨੇ ਔਰ ਖੂਬ ਮਜ਼ਾ ਆ ਰਿਹਾ ਇਹਨਾਂ ਨੂੰ। ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਲੋ ਬਈ, ਅਸੀਂ ਗੁੱਡ ਮਾਰਨਿੰਗ ਮੈਂ ਤੁਹਾਨੂੰ ਸੁਬਾਹ ਵੀ ਕਰ ਦਿੱਤੀ ਹੈ, ਲੇਕਿਨ ਜਦੋਂ ਤੁਹਾਡੇ ਨਾਲ ਮੈਂ ਮੁਖਾਤਿਬ ਹੁੰਦੀ ਆ ਸੋਹਣਿਓ, ਤੇ ਫਿਰ ਗੁੱਡ ਮਾਰਨਿੰਗ ਕਹਿਣਾ ਜ਼ਰੂਰੀ ਹੁੰਦਾ ਵੇ। ਮੇਰੇ ਕਹਿੰਦੇ ਨਾ ਅਲਫਾਜ਼ ਮੂੰਹ 'ਤੇ ਚੜ੍ਹ ਗਏ ਨੇ ਕਿ ਹੁਣ ਉਸ ਤਰ੍ਹਾਂ ਮੈਨੂੰ ਗੱਲ ਕਰਨਾ, ਮੁਖਾਤਿਬ ਕਰਨ ਦਾ ਫਿਰ ਮਜ਼ਾ ਹੀ ਨਹੀਂ ਆਉਂਦਾ ਜੇ ਮੈਂ ਤੁਹਾਨੂੰ ਗੁੱਡ ਮਾਰਨਿੰਗ ਨਾ ਆਖਾਂ। ਤੇ ਤੁਹਾਡੇ ਸਾਰਿਆਂ ਦੀ ਕਮੈਂਟਸ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਇੰਨੀਆਂ ਮੁਹੱਬਤਾਂ ਦਿੱਤੀਆਂ, ਇੰਨਾ ਪਿਆਰ ਕੀਤਾ ਕਿ ਤੁਸੀਂ ਉਸ ਤਰ੍ਹਾਂ ਮੈਂ ਨਹੀਂ ਕਰ ਪਾ ਰਹੀ ਹਾਂ, ਪਰ ਤੁਸੀਂ ਮੈਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਬਈ ਤੈਨੂੰ ਖੁੱਲ੍ਹੀ ਛੁੱਟੀ ਹੈ ਅਤੇ ਤੁਸੀਂ ਆਪਣੀ ਫੈਮਿਲੀ ਦਾ ਇੰਜੋਏ ਕਰੋ, ਟਾਈਮ ਸਪੈਂਡ ਕਰੋ ਬੱਚਿਆਂ ਦੇ ਨਾਲ। ਅਤੇ ਤੁਸੀਂ ਸਾਰਿਆਂ ਨੇ ਮੈਨੂੰ ਬੜਾ ਜਿਹੜਾ ਨਾ ਕਹਿੰਦੇ ਨੇ ਰਿਲੀਫ ਦੇ ਦਿੱਤਾ ਵੇ ਕਿ ਬਈ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰੋ। ਜਾ ਸਿਮਰਨ ਜੀ ਲੈ ਆਪਣੀ ਜ਼ਿੰਦਗੀ। ਤੁਸੀਂ ਮੈਨੂੰ ਉਹ ਇਜਾਜ਼ਤ ਦੇ ਦਿੱਤੀ ਹੈ, ਜਾਂ ਸਿਮਰਨ ਜੀ ਲੈ ਆਪਣੀ ਜ਼ਿੰਦਗੀ। ਉਹ ਹਿਸਾਬ ਤੁਸੀਂ ਮੇਰੇ ਨਾਲ ਕੀਤਾ ਹੋਵੇ ਕਿ ਵੀ ਸਿਮਰਨ ਹੁਣ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀਣੀ ਪਈ ਹੈ। ਬਹਿਰਹਾਲ ਇਹ ਤਾਂ ਮਜ਼ਾਕ ਦੀ ਗੱਲ ਸੀ। ਤੁਹਾਡੇ ਨਾਲ ਨਾਲ ਮੈਂ ਕਮੈਂਟ ਪੜ੍ਹਨੀ ਆ ਬੜਾ, ਲੇਕਿਨ ਬੱਚੇ ਆਏ ਨੇ ਮਾਸ਼ਾਅੱਲਾ, ਅਤੇ ਉਹ ਫਿਰ ਘਰ ਵਿੱਚ ਗਹਿਮਾ ਗਹਿਮੀ ਹੈ। ਕੱਲ੍ਹ ਅਸੀਂ ਰਾਫੇ ਵਾਲਿਆਂ ਨੂੰ ਇੱਧਰ ਬੁਲਾਇਆ ਹੋਇਆ ਸੀ, ਅਤੇ ਅਸੀਂ ਫਿਰ ਖਾਣਾ ਸਭ ਨੇ ਇਕੱਠੇ ਖਾਧਾ। ਖਾਣਾ ਅਸੀਂ ਬਾਹਰ ਤੋਂ ਹੀ ਲੈ ਕੇ ਆਏ, ਲੇਕਿਨ ਐਵੇਂ ਕਿ ਫਿਰ ਸਾਰੇ ਬੱਚਿਆਂ ਨੇ ਤਾਂ ਉਹ ਹਸਬੇ ਮਾਮੂਲ ਬੱਚੇ ਤੇ ਕੁਛ ਵੀ ਪਕਾ ਲਓ, ਭਾਵੇਂ ਢੇਰਾਂ ਦੇ ਹਿਸਾਬ ਨਾਲ ਘਰ ਚੀਜ਼ ਪੱਕ ਜਾਏ। ਬੱਚੇ ਨੇ ਪੀਜ਼ਾ ਖਾਣਾ ਹੁੰਦਾ ਹੋਵੇ, ਭਾਵੇਂ ਤਰੱਕਾ ਪੀਜ਼ਾ ਹੋਵੇ, ਪਰ ਪੀਜ਼ਾ ਹੋਵੇ। ਬਈ ਇਹ ਕੀ ਦੌਰ ਆ ਗਿਆ, ਕੈਸੀ ਨਸਲ ਤਿਆਰ ਹੋ ਗਈ ਹੈ ਕਿ ਇੰਨੇ ਚੰਗੇ ਚੰਗੇ ਖਾਣੇ ਛੱਡ ਕੇ ਪੀਜ਼ੇ ਦੇ ਪਿੱਛੇ ਦੌੜਦੇ ਨੇ। ਦੇਖੋ ਉਲਟ ਜ਼ਮਾਨਾ ਆਇਆ, ਮੁੰਡਿਆਂ ਵਾਲ ਵਧਾਏ, ਹਾਂ ਮੁੰਡਿਆਂ ਵਾਲ ਵਧਾਏ। ਮੇਰਾ ਜੇ ਬਸ ਚੱਲਦਾ ਹੋਵੇ, ਉਹਨਾਂ ਦੀ ਟਿੰਡ ਕਰਾਵਾਂ। ਮੈਂ ਕਿਹੜੇ ਪਾਸੇ ਜਾਵਾਂ, ਮੈਂ ਮੰਜੀ ਕਿੱਥੇ ਡਾਵਾਂ। ਉਹ ਹਿਸਾਬ ਹੋ ਗਿਆ, ਜੇ ਮੇਰਾ ਬਸ ਚੱਲਦਾ ਹੋਵੇ ਸਾਰਿਆਂ ਦਾ ਪੀਜ਼ਾ ਬੰਦ ਕਰ ਦੇਵਾਂ। ਇਹ ਘਰ ਦੇ ਖਾਣੇ ਨਹੀਂ ਖਾਣੇ, ਪੀਜ਼ਾ। ਯੂਸਫ ਸਾਡਾ ਸਾਰੇ ਹੀ ਬੱਚੇ ਬਸ ਕਹਿੰਦੇ ਨੇ, ਜਦੋਂ ਪੁੱਛੋ ਕਿ ਤੁਸੀਂ ਕੀ ਖਾਣਾ, ਕਹਿੰਦੇ ਨੇ ਪੀਜ਼ਾ। ਤਾਂ ਚਲੋ ਵੀ ਠੀਕ ਹੈ, ਉਹਨਾਂ ਨੂੰ ਅਸੀਂ ਇਸ ਤਰ੍ਹਾਂ ਮੰਗਾ ਦਿੱਤਾ ਸੀ। ਔਰ ਬੜੇ ਚੱਲ ਰਹੇ ਨੇ ਬਾਹਰ, ਠੰਡਕ ਜਿਹੜੀ ਹੈ ਹਲੇ ਵੀ ਘੱਟ ਨਹੀਂ ਹੋਈ। ਤੀਸਰਾ ਬੱਚੇ ਇਹ ਕਹਿ ਸਕਦੇ ਅਸੀਂ ਕੋਈ ਬਾਹਰ ਜਾਣ ਦਾ, ਕਿਉਂਕਿ ਯੂਕੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਕਿ ਗਰਮੀਆਂ ਵਿੱਚ ਬਾਹਰ ਆਊਟਡੋਰ ਬਹੁਤ ਲੋਕ ਜਾਂਦੇ ਨੇ ਔਰ ਐਕਟੀਵਿਟੀ ਕਰਦੇ ਨੇ, ਸੈਰਾਂ ਕਰਦੇ ਨੇ। ਕੋਈ ਐਸੇ ਇੱਥੇ ਵੀ ਸਾਡੇ ਐਸੇ ਮੁਕਾਮਾਤ ਹੈਗੇ ਨੇ ਥੋੜ੍ਹੇ ਅੱਧੇ ਘੰਟੇ ਦੀ ਡਰਾਈਵ 'ਤੇ 1 ਘੰਟੇ ਦੀ, ਕਿ ਬੜਾ ਅੱਛੇ ਉਹ ਲੇਕਸ ਨੇ, ਤਾਂ ਬੰਦਾ ਜਾ ਕੇ ਦੇਖਦਾ ਵੇ, ਉਹ ਵਿਊ ਦੇਖਦਾ ਵੇ।
ਪਰ ਇਹ ਵੇ ਕਿ ਇੰਨੀ ਠੰਡ ਹੈ, ਬਰਸਾਤ ਦਾ ਮੌਸਮ ਹੈ, ਇਸ ਸਾਲ ਤੇ ਉਹ ਸ਼ਾਇਦ ਪਲਾਨ ਨਾ ਅਸੀਂ ਕਰ ਸਕੀਏ। ਫਿਰ ਵੀ ਨਾਲ ਨਾਲ ਦੇਖਦੇ ਜਾਵਾਂਗੇ, ਸ਼ਾਇਦ ਈਦ ਤੋਂ ਬਾਅਦ ਬਿਹਤਰ ਹੋ ਜਾਣ ਬੱਚਿਆਂ ਦੇ ਹੁੰਦੇ ਹੁੰਦੇ। ਅਗਰ ਉਹ ਹੋ ਗਿਆ ਤਾਂ ਫਿਰ ਅਸੀਂ ਇਰਾਦਾ ਤਾਂ ਹੈਗਾ ਵੀ ਜਾਣਾ ਹੈ। ਲੇਕਿਨ ਜਿਵੇਂ ਇਹ ਈਦ ਦਾ ਇੱਕ ਹਫ਼ਤਾ ਬੱਚਿਆਂ ਨੂੰ ਵੀ ਛੁੱਟੀਆਂ ਆ ਰਹੀਆਂ ਸਨ, ਤਾਂ ਅਸੀਂ ਸੋਚਿਆ ਸੀ ਕਿ ਚਲੋ ਸਾਰੀ ਫੈਮਿਲੀ ਅਸੀਂ ਮਿਲ ਕੇ ਕਿਤੇ ਜਾਵਾਂਗੇ। ਪਰ ਬਹੁਤ ਮੁਸ਼ਕਿਲ ਲੱਗ ਰਿਹਾ ਕਿ ਵੈਦਰ ਜਿਹੜਾ ਬਾਹਰ ਐਸਾ ਵੇ ਕਿ ਉਹ ਖਤਰਨਾਕ ਮੌਸਮ ਚੱਲ ਰਿਹਾ ਵੇ ਕਿ ਬਿਲਕੁਲ ਵੀ ਰਿਆਇਤ ਦੇਣ ਨੂੰ ਤਿਆਰ ਨਹੀਂ ਨੇ ਕਿ ਸਵੈਟਰ ਤੇ ਜਰਾਬਾਂ। ਤਾਂ ਮੈਂ ਤੇ ਅੱਜ ਹਲੇ ਸਮਝੋ ਮੂੰਹ ਵੀ ਨਹੀਂ ਧੋਤਾ, ਸਵੇਰ ਦੇ ਉੱਠ ਕੇ ਅਸੀਂ ਕੰਮਾਂ 'ਚ ਲੱਗੇ ਹਾਂ। ਮੈਂ ਤੁਹਾਡੇ ਨਾਲ ਖਿਤਾਬ ਕਰਨ ਤੋਂ ਪਹਿਲੇ ਹਲਕੀ ਜਿਹੀ ਸੁਰਖੀ ਲਾ ਲਈ। ਮੈਂ ਕਿਹਾ ਬਈ ਸੁਰਖੀ ਤੇ ਲਾ ਲਓ, ਮੂੰਹ ਤਾਂ ਇੰਨਾ ਗੰਦਾ ਹੋਇਆ ਕੋਈ ਹਾਲ ਕੋਈ ਨਹੀਂ। ਤੇ ਇਸ ਤਰ੍ਹਾਂ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਸ਼ੁਕਰੀਆ। ਤੇ ਸ਼ੀਲ ਨੇ ਕਿਹਾ ਕਿ ਬਾਜੀ ਵੀ ਤੁਸੀਂ ਤਾਂ ਰੰਗ ਜਮਾ ਦਿੱਤਾ ਵੇ, ਤੁਸੀਂ ਤੁਹਾਡੇ ਕਲਿੱਪਸ ਦੇਖੇ ਤੇ ਬੜਾ ਚੰਗਾ ਲੱਗਿਆ। ਤੇ ਸ਼ੀਲ ਤੁਸੀਂ ਸਾਰਿਆਂ ਨੇ ਪਸੰਦ ਕੀਤਾ, ਸ਼ਮਾ, ਸ਼ੀਲ, ਨਸੀਮਾ ਡਾਰ, ਉਜ਼ਮਾ ਤੇ ਨਾਹੀਦ ਮਹਿਮੂਦ, ਔਰ ਜਿਹਨੇ ਮੇਰੇ ਫਰੈਂਡ ਦੇਖਦੇ ਨੇ ਸ਼ਬੀਰ ਹੁਸੈਨ ਸਾਹਿਬ, ਸਹੂਲਤ ਹੁਸੈਨ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਸ਼ਾਇਦ ਮੈਂ ਕਿਸੇ ਦਾ ਨਾਂ ਨਾ ਭੁੱਲ ਗਈ ਹੋਵਾਂ। ਫਰਦਨ ਇੱਕ ਹੋਰ ਵੀ ਇਜ਼ਾਫਾ ਹੋਇਆ ਵੇ ਵਰਲਡ ਟੂਰਸ ਦੇ ਨਾਂ 'ਤੇ, ਉਹਨਾਂ ਨੇ ਵੀ ਬੜਾ ਬਲੌਗ ਨੂੰ ਉਸ ਨੂੰ ਪਸੰਦ ਕੀਤਾ ਵੇ। ਤੇ ਮੇਰੇ ਕੋਲ ਇਸਾ ਪੇਸ ਹੈ ਨਾ ਕਲਿੱਪਿੰਗ, ਤੇ ਉਹ ਮੈਂ ਫਿਰ ਜੋੜ ਦਿੱਤਾ ਕਿ ਇੰਨਾ ਬਿਜ਼ੀ ਹੋਏ ਸਨ ਅਸੀਂ ਕਿ ਉਹ ਫਿਰ ਮੈਂ ਵੀਡੀਓ ਬਣਾ ਨਹੀਂ ਸਕੀ। ਤੇ ਮੈਂ ਕਿਹਾ ਚਲੋ ਮੈਂ ਆਪਣੇ ਕਰ ਦਿੰਦੀ ਹਾਂ ਕਿ ਜਿਹੜੇ ਸਾਥੀ ਮੇਰੇ ਪੁਰਾਣੇ, ਤੁਸੀਂ ਨਵੇਂ ਆਏ ਹੋ ਤੇ ਤੁਸੀਂ ਤੁਹਾਨੂੰ ਪੁਰਾਣੀ ਇੱਕ ਤੁਹਾਨੂੰ ਦੱਸ ਦੇਵਾਂ ਕਿ ਇਸ ਤਰ੍ਹਾਂ ਦੀ ਵੀਡੀਓਜ਼ ਮੈਂ ਪਹਿਲੇ ਬਣਾ ਵੀ ਚੁੱਕੀ ਹਾਂ। ਤੇ ਚਲੋ ਉਹਨਾਂ ਦੇ ਛੋਟੇ ਛੋਟੇ ਮੇਰੇ ਕੋਲ ਟੋਟੇ ਪਏ ਸਨ। ਮਾਸੀ ਆਮੀ ਦੇ ਨਾਲ ਤੁਸੀਂ ਦੇਖਿਆ ਜਹਾਰਾ ਦਾ ਨਾਮ ਹੈ ਭੁੱਲ ਗਈ, ਸੌਰੀ, ਜਹਾਰਾ। ਤੇ ਜਹਾਰਾ ਨੇ ਵੀ ਲਿਖਿਆ ਕਿ ਤੁਸੀਂ ਮੋਟੋ ਟਿੱਲੇ ਰਾਣਾ ਜਿਹੜਾ ਵੇ ਉਹ ਤੁਸੀਂ ਉਹਦਾ ਮਤਲਬ ਦੱਸੋ ਮੈਨੂੰ। ਤੇ ਜਹਾਰਾ ਯਕੀਨ ਮੰਨੋ ਜ਼ਿਆਦਾ ਮਤਲਬ ਤੇ ਮੈਨੂੰ ਵੀ ਨਹੀਂ ਪਤਾ ਹੈ, ਪਰ ਇਹ ਵੀ ਕਿ ਉਹ ਬੜਾ ਮਸ਼ਹੂਰ ਗਾਣਾ ਵੇ। ਮੁਸਤਫਾ ਕੁਰੈਸ਼ੀ ਇੱਕ ਹੁੰਦੇ ਸਨ ਅਦਾਕਾਰ, ਹਲੇ ਵੀ ਹੈਗੇ ਨੇ ਲੇਕਿਨ ਅੱਜ ਕੱਲ੍ਹ ਫਿਲਮਾਂ 'ਚ ਜਿਵੇਂ ਨਹੀਂ ਆ ਰਹੇ। ਉਹਨਾਂ ਦੀ ਮਿਸਿਸ ਹੁੰਦੇ ਸਨ ਜ਼ਰੀਨਾ ਕੁਰੈਸ਼ੀ, ਉਹ ਆਪਣੇ ਦੌਰ ਦੀ ਮਕਬੂਲ ਗੁਲੂਕਾਰਾ ਸਨ। ਉਹਨਾਂ ਦਾ ਉਸ ਜ਼ਮਾਨੇ 'ਚ ਇਹ ਗਾਣਾ ਬੜਾ ਹਿੱਟ ਹੋਇਆ ਸੀ, ਮੋਟੋ ਟਿੱਲੇ ਰਾਣਾ। ਤੇ ਉਹ ਸਿੰਧੀ ਦਾ ਸੌਂਗ ਹੈ, ਸਿੰਧੀ ਜ਼ੁਬਾਨ ਸਿੰਧ ਵਿੱਚ ਸਾਰੇ ਬੋਲੀ ਜਾਂਦੀ। ਉੱਥੇ ਰਹਿਣ ਵਾਲੇ ਫਿਰ ਜਿਹੜੇ ਨੇ ਉਹ ਫਿਰ ਸਮਝਦੇ ਵੀ ਨੇ, ਬੋਲਦੇ ਵੀ ਨੇ। ਜਿਹੜੇ ਸਿੰਧ 'ਚ ਵੀ ਪੰਜਾਬੀ ਰਹਿੰਦੇ ਨੇ ਉਹ ਸਿੱਖ ਲੈਂਦੇ ਨੇ ਆਹਿਸਤਾ ਆਹਿਸਤਾ, ਕਿਉਂਕਿ ਨਾਲ ਜਦੋਂ ਰਹਿੰਦੇ ਨੇ ਨਾ ਤਾਂ ਫਿਰ ਇਸ ਤਰ੍ਹਾਂ ਸਿੱਖ ਲੈਂਦੇ ਨੇ ਲੋਕ। ਤੇ ਉਹ ਫਿਰ ਬਹੁਤ ਬੜਾ ਮਸ਼ਹੂਰ ਹੋਇਆ ਸੀ। ਤੇ ਮੈਂ ਮਾਸੀ ਆਮੀ, ਕਿਉਂਕਿ ਮੈਂ ਸਿੰਧ ਹੀ ਜਾਂਦੀ ਹਾਂ, ਮੇਰੀ ਸਿਸਟਰ ਦੇ ਘਰ ਆਉਂਦੇ ਨੇ, ਕਾਫੀ ਪੁਰਾਣੇ ਨੇ, ਹਮੇਸ਼ਾ ਤੋਂ ਆਉਂਦੇ ਨੇ। ਜਦੋਂ ਵੀ ਮੈਂ ਜਾਂਦੀ ਹਾਂ ਮਾਸੀ ਆਮੀ ਫਿਰ ਮਿਲਣ ਵਾਸਤੇ ਆ ਜਾਂਦੀ। ਤੇ ਉਹ ਮਾਸੀ ਆਮੀ ਨੂੰ ਫਿਰ ਮੈਂ ਕਹਿੰਦੀ ਮਾਸੀ ਸੁਣਾ ਦੇ ਕੋਈ ਗਾਣਾ। ਤੇ ਮਾਸੀ ਨੇ ਸੁਣਾਇਆ, ਮੇਰਾ ਤਾਂ ਵੈਸੇ ਹੀ ਫੇਵਰਟ ਸੀ। ਅਸੀਂ ਦੋਨਾਂ ਨੇ ਫਿਰ ਉਹ ਗਾਇਆ। ਤੇ ਉਹ ਅਸੀਂ ਇਸ ਤਰ੍ਹਾਂ ਉਹ ਮੇਰੀ ਉਸ ਕਲਿੱਪ ਵਿੱਚ ਬੜੀ ਯਾਦ ਹੈ ਕਿ ਮੈਨੂੰ ਡਿਲੀਟ ਕਰਨ ਤੇ ਦਿਲ ਨਹੀਂ ਕਰਦਾ, ਕਿਉਂਕਿ ਮਾਸੀ ਨੇ ਕਿਹਾ ਸੀ ਇੱਕ ਯਾਦਗਾਰ ਵੀਡੀਓ ਬਣ ਗਈ ਹੈ ਬਈ। ਹੁਣ ਤਾਂ ਮੈਂ ਤਾਂ ਬੁੱਢੀ ਹੋ ਗਈ ਹਾਂ, ਪਤਾ ਨਹੀਂ ਕਿਹੜੇ ਵੇਲੇ ਚਲੀ ਜਾਣਾ ਮੈਂ, ਤੇ ਇਹ ਕਲਿੱਪ ਮੇਰਾ ਮਹਿਫੂਜ਼ ਰੱਖ ਲਈ। ਤੇ ਮੇਰਾ ਦਿਲ ਨਹੀਂ ਕਰਦਾ ਉਹਨੂੰ ਡਿਲੀਟ ਕਰਨ ਤੇ। ਇਸੇ ਤਰ੍ਹਾਂ ਹੀ ਅਸੀਂ ਸਕਾਟਲੈਂਡ ਗਏ ਤੇ ਉੱਥੇ ਹੁਣ ਇੱਕ ਜਗ੍ਹਾ ਅਸੀਂ ਕਿਰਾਏ ਤੇ ਲਿਆ ਘਰ। ਤੇ ਮਾਈਕਲ ਤੁਹਾਨੂੰ ਨਜ਼ਰ ਆਏ ਹੋਣਗੇ, ਜਿਹਨਾਂ ਨੇ ਮੈਨੂੰ ਐਸਾ ਕਰਕੇ ਹੱਗੀ ਕਰ ਲਈ ਸੀ। ਤੇ ਉਹ ਅਸੀਂ ਉਹਨਾਂ ਦੇ ਘਰ ਠਹਿਰੇ, ਉਹਨਾਂ ਨੇ ਬੜਾ ਸਾਨੂੰ ਕੀਤਾ। ਦੋਨੋਂ ਮੀਆਂ ਬੀਵੀ ਸਨ, ਦੋਨੋਂ ਉਹਨਾਂ ਦਾ ਘਰ ਅਸੀਂ ਰੈਂਟ ਤੇ ਲਿਆ। ਤੇ ਨੀਚੇ ਉਹ ਠਹਿਰੇ ਸਨ, ਉੱਪਰ ਦੇ ਰੂਮਸ ਅਸੀਂ ਲਏ ਸਨ। ਤੇ ਬੜਾ ਉਹਨਾਂ ਨੇ ਕੀਤਾ। ਸੋ ਉਹਨਾਂ ਨੇ ਰਾਤੀ ਸਾਨੂੰ ਦੱਸ ਦਿੱਤਾ ਕਿ ਤੁਸੀਂ ਸਵੇਰੇ ਉੱਠਿਓ, ਇਹ ਨਾਸ਼ਤੇ ਦਾ ਸਮਾਨ ਪਿਆ ਵੇ, ਤੁਸੀਂ ਨਾਸ਼ਤਾ ਕਰਨਾ ਚਾਹੋ ਤਾਂ ਕਰਕੇ ਇੱਥੋਂ ਚੱਲ ਜਾਈਓ। ਅੰਡੇ, ਬ੍ਰੈਡ, ਉਹਨਾਂ ਨੇ ਸਾਨੂੰ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ। ਪਰ ਸਾਡਾ ਕੋਈ ਐਸਾ ਪਲਾਨ ਨਹੀਂ ਸੀ। ਅਸੀਂ ਕਿਹਾ ਸੁਬਾਹ ਅਸੀਂ ਨਿਕਲ ਜਾਣਾ ਬਸ ਇੱਥੋਂ, ਤੇ ਅਸੀਂ ਫਿਰ ਕਿਤੇ ਜਾ ਕੇ ਨਾਸ਼ਤਾ ਕਰ ਲਾਂਗੇ ਬਾਹਰ। ਤੇ ਉਹ ਅਸੀਂ ਸਵੇਰੇ ਉੱਠੇ ਬੜੇ ਦਬੇ ਪਾਉ, ਜਿਹਨੂੰ ਕਹਿੰਦੇ ਨਾ ਚੋਰਾਂ ਵਾਂਗਰ, ਕਿ ਉਹਨਾਂ ਦੀ ਨੀਂਦ ਨਾ ਖਰਾਬ ਹੋ ਜਾਏ। ਅਸੀਂ ਦਬੇ ਪਾਉ ਆਪਣਾ ਸਮਾਨ ਲੈ ਕੇ ਉਤਰੇ ਕਿ ਬਸ ਟਾਈਮ ਨਾਲ ਨਿਕਲ ਜਾਈਏ ਅਸੀਂ ਤੋਂ। ਅਸੀਂ ਨਾਸ਼ਤਾ ਕਰਕੇ ਫਿਰ ਅਸੀਂ ਅੱਗੇ ਜਾਣਾ ਸੀ। ਲੇਕਿਨ ਜਦੋਂ ਅਸੀਂ ਉਤਰੇ ਤੇ ਦੇਖਿਆ ਕਿ ਮਾਈਕਲ ਜਿਹੜੇ ਨੇ ਉਹਨਾਂ ਨੇ ਨਾਲ ਟੇਬਲ ਤਿਆਰ ਕੀਤਾ ਹੋਇਆ ਸੀ, ਨਾਸ਼ਤਾ ਬਣਾ ਕੇ ਸਾਡੇ ਵਾਸਤੇ ਰੱਖਿਆ ਹੋਇਆ ਸੀ, ਫਰੂਟ ਕੱਟ ਕੇ ਰੱਖਿਆ ਹੋਇਆ ਸੀ, ਨਾਲ ਕਰੋਸੋਨ ਬਣਾਏ ਹੋਏ ਸਨ, ਨਾਲ ਬ੍ਰੈਡ, ਅੰਡੇ। ਅਸੀਂ ਤਾਂ ਹੈਰਾਨ ਰਹਿ ਗਏ। ਉਹ ਕਹਿੰਦੇ ਤੁਸੀਂ ਨਾਸ਼ਤਾ ਕਰਕੇ ਜਾਓ, ਮੈਂ ਬੜੇ ਪਿਆਰ ਨਾਲ ਤੁਹਾਡੇ ਵਾਸਤੇ ਨਾਸ਼ਤਾ ਬਣਾਇਆ। ਯਕੀਨ ਮੰਨੋ ਫਿਰ ਇੰਨਾ ਸਾਡਾ ਦਿਲ ਹੋ ਗਿਆ ਕਿ ਅਸੀਂ ਫਿਰ ਉਹਨਾਂ ਦੀ ਪੇਸ਼ਕਸ਼ ਨੂੰ ਠੁਕਰਾ ਨਹੀਂ ਸਕੇ। ਅਸੀਂ ਕਿਹਾ ਇੰਨੀ ਮੁਹੱਬਤ ਨਾਲ ਇਹਨਾਂ ਨੇ ਸਾਡੇ ਵਾਸਤੇ ਬਣਾਇਆ, ਅਸੀਂ ਫਿਰ ਰੱਜ ਕੇ ਖਾਧਾ, ਪੂਰਾ ਇਨਸਾਫ ਕੀਤਾ। ਯਕੀਨ ਮੰਨੋ ਇੱਕ ਸ਼ੈ ਵੀ ਨਹੀਂ ਅਸੀਂ ਛੱਡੀ, ਸਭ ਸਾਡੇ ਢਿੱਡਾਂ ਵਿੱਚ ਚਲੀ ਗਈ। ਤੇ ਉਹਨਾਂ ਦਾ ਫਿਰ ਉਹ ਕਲਿੱਪ ਵੀ ਮੇਰੇ ਕੋਲ ਬੜਾ ਯਾਦਗਾਰ ਹੈ ਕਿ ਅਸੀਂ ਆਏ, ਉਹਨਾਂ ਨੇ ਹੱਗ ਕਰ ਲਿਆ ਔਰ ਬੜੇ ਹੈਪੀ ਹੋਏ। ਔਰ ਉਹਨਾਂ ਨੇ ਵੀ ਸਾਡੀ ਇੱਕ ਪਿਕਚਰ ਖਿੱਚ ਕੇ ਲਾਈ ਆਪਣੀ ਵਾਲ ਦੇ ਉੱਪਰ। ਉਹਨਾਂ ਦਾ ਵਾਲ ਐਸੀ ਸੀ ਕਿ ਜਿਹੜਾ ਵੀ ਉਹਨਾਂ ਦੇ ਘਰ ਆ ਕੇ ਠਹਿਰਦਾ ਕਹਿੰਦੇ ਮੈਂ ਹਰ ਇੱਕ ਦੀ ਤਸਵੀਰ ਖਿੱਚਣਾ ਵਾ। ਤੇ ਅਸੀਂ ਵੀ ਉਹਨਾਂ ਨੂੰ ਇਸ ਤਰ੍ਹਾਂ ਮਹਿਫੂਜ਼ ਕਰ ਲਿਆ। ਇਸ ਤਰ੍ਹਾਂ ਐਸੀਆਂ ਚੀਜ਼ਾਂ ਨੇ ਕਿ ਮੈਨੂੰ ਬੜਾ ਚੰਗਾ ਲੱਗਿਆ ਕਲਿੱਪ ਤੁਹਾਡੇ ਨਾਲ ਸ਼ੇਅਰ ਕਰਨੇ।
ਫਿਰ ਅਸੀਂ ਲੰਡਨ ਗਏ ਜਦੋਂ, ਤੇ ਉੱਥੇ ਲੰਡਨ ਬ੍ਰਿਜ ਤੇ ਅਸੀਂ ਜਾ ਰਹੇ ਸੀ ਪੈਦਲ ਪੈਦਲ, ਇਸ ਤਰ੍ਹਾਂ ਮੈਂ ਜਾ ਰਹੀ ਸੀ, ਕਿ ਸਟੂਡੈਂਟ ਦਾ ਗਰੁੱਪ ਸੀ, ਤੇ ਉਹਨਾਂ ਨੇ ਕੀਤਾ ਹਾਏ, ਮੈਂ ਆਪਣਾ ਅੱਗੇ ਕਰ ਦਿੱਤਾ ਕੈਮਰਾ, ਉਹ ਸਾਰੇ ਬੱਚੇ ਆ ਕੇ ਜਿਹੜੇ ਉੱਥੋਂ ਲੰਘ ਰਹੇ ਸਨ, ਉਹ ਜਲਦੀ ਇਸ ਤਰ੍ਹਾਂ ਹਾਏ ਅਸੀਂ ਕਰ ਦਿੱਤਾ, ਤਾਂ ਮੈਂ ਇੱਕ ਬੱਚੇ ਨੂੰ ਬੇਖਤਿਆਰ ਪਿਆਰ ਕਰ ਲਿਆ। ਉਹ ਸਾਰੇ ਹੈਰਾਨ ਰਹਿ ਗਏ, ਮੈਨੂੰ ਖੁਦ ਬੜੀ ਬਾਅਦ 'ਚ ਹੋਇਆ ਕਿ ਹਾਂ ਹੈ ਐਵੇਂ ਕੀ ਕੀਤਾ। ਤੇ ਪਰ ਇਹ ਵੀ ਕਿ ਮੈਂ ਵੀ ਇੰਨੀ ਜੋਸ਼ੋ ਜਜ਼ਬਾਤ ਵਿੱਚ ਇੰਨੀ ਆ ਗਈ ਸਾਂ ਕਿ ਮੈਨੂੰ ਬੱਚਾ ਬੜਾ ਪਿਆਰਾ ਲੱਗਿਆ, ਅਤੇ ਮੈਂ ਉਹਨੂੰ ਇੱਕ ਪਿਆਰ ਕਰ ਲਿਆ। ਇਸ ਤਰ੍ਹਾਂ ਇਹ ਛੋਟੀ ਛੋਟੀਆਂ ਯਾਦਾਂ ਜਿਹੜੀਆਂ ਨੇ ਫਿਰ ਉਹ ਬੜੀਆਂ ਅੱਛੀਆਂ ਨੇ। ਫਿਰ ਮੈਂ ਕਰਾਚੀ ਗਈ, ਅਸੀਂ ਕਲਿਫਟਨ ਤੋਂ ਛੱਲੀ ਲੈ ਕੇ ਖਾਧੀ। ਛੱਲੀ ਮੈਨੂੰ ਬੜੀ ਪਸੰਦ ਹੈ, ਭੁੱਜੀ ਛੱਲੀ। ਇੱਥੇ ਬੋਇਲ ਮਿਲ ਜਾਂਦੀ ਹੈ, ਪਰ ਭੁੱਜੀ ਛੱਲੀ ਦਾ ਆਪਣਾ ਹੀ ਜ਼ਾਇਕਾ ਹੈ। ਤੇ ਉਹ ਫਿਰ ਮੈਂ ਔਰ ਮਰੀਮ ਨੇ ਛੱਲੀਆਂ ਖਾਧੀਆਂ, ਫਿਰ ਅਸੀਂ ਚੂੜੀਆਂ ਚੜਾਈਆਂ, ਮਹਿੰਦੀ ਲਾਈ। ਉਹ ਮਰੀਮ ਵਾਲਾ ਕਲਿੱਪ ਵੀ ਤੁਸੀਂ ਬੜਾ ਪਸੰਦ ਕੀਤਾ, ਤੁਸੀਂ ਕਿਹਾ ਕਿ ਮਰੀਮ ਬੜੀ ਚੰਗੀ ਬੱਚੀ ਹੈ, ਮਰੀਮ ਨੇ ਬੜਾ ਤੁਹਾਡਾ ਵਾਕਈ ਹੈ, ਮਰੀਮ ਬਹੁਤ ਅੱਛੀ ਹੈ। ਮੇਰੀ ਭਤੀਜੀ ਹੈ ਮਰੀਮ, ਤੋਂ ਉਹਨੇ ਇੰਨਾ ਜ਼ਿਆਦਾ ਮੈਨੂੰ ਕੀਤਾ ਨਾ ਕਿ ਪਿਆਰ ਵੀ ਕੀਤਾ, ਚੁੱਪ ਕਰਾਇਆ, ਫੁੱਫੋ ਚੁੱਪ ਕਰ ਜਾਏ ਆਪ, ਤੇ ਮੈਨੂੰ ਬੜਾ ਚੰਗਾ ਲੱਗਿਆ। ਤੇ ਉਹ ਫਿਰ ਮੈਂ ਜਾਣਦੀ ਹਾਂ ਮੇਰੀ ਮਰੀਮ ਨਾਲ ਬੜੀ ਦੋਸਤੀ ਹੈ, ਪਰ ਸਾਰੇ ਕਹਿੰਦੇ ਨੇ ਇਹ ਮਰੀਮ ਸਾਰੀ ਆਪਣੀ ਫੁੱਫੋ ਵਰਗੀ ਹੈ, ਤੇ ਫਿਰ ਇਸ ਤੋਂ ਮੈਨੂੰ ਹੋਰ ਜ਼ਿਆਦਾ ਪਿਆਰ ਆਉਂਦਾ ਵੇ ਉਹਦੇ ਤੇ। ਤੇ ਇਸ ਤਰ੍ਹਾਂ ਉਹ ਕਲਿੱਪ ਸੀ ਸਾਡਾ, ਮਰੀਮ ਮੈਨੂੰ ਚੁੱਪ ਕਰਾ ਰਹੀ ਹੈ, ਤੁਸੀਂ ਉਹਦਾ ਕੀਤਾ। ਫਿਰ ਇੱਕ ਜਗ੍ਹਾ ਮੈਂ ਵੀ ਵਾਕ ਕਰਦੀ ਜਾ ਰਹੀ ਹਾਂ, ਤੇ ਮੈਂ ਕਹਿੰਦੀ ਹਾਂ ਮਾਂ ਮੈਂ ਪੇਕੇ ਨਹੀਂ ਜਾਣਾ, ਪੇਕੇ ਹੁੰਦੇ ਮਾਂ ਨਾਲ, ਤੇ ਮੈਂ ਉਹ ਤੁਹਾਨੂੰ ਸੁਣਾਇਆ। ਇਸ ਤਰ੍ਹਾਂ ਹੋਰ ਵੀ ਵਿੱਚ ਪਤਾ ਨਹੀਂ ਮੈਂ ਕੀ ਕੁਛ ਜੋੜ ਦਿੱਤਾ ਸੀ, ਜੋ ਕੁਛ ਮੈਨੂੰ ਨਜ਼ਰ ਆਇਆ। ਹਾਂ, ਮੁਸਤਫਾ ਦੇ ਨਾਲ ਮੇਰਾ ਉਹ ਸੀ, ਉਹ ਮੇਰਾ ਨੱਕ ਦਬਾ ਰਿਹਾ ਸੀ, ਪਹਿਲੇ ਦੀ ਮੇਰੇ ਕੋਲ ਪਈ ਸੀ, ਔਰ ਮੈਂ ਮਸਤੀਆਂ ਕਰਦਾ ਹੁੰਦਾ ਸੀ ਨਾ, ਤੇ ਫਿਰ ਅਸੀਂ ਇਸ ਤਰ੍ਹਾਂ ਬਣਾ ਲਿਆ। ਇਸ ਤਰ੍ਹਾਂ ਛੋਟੇ ਛੋਟੇ ਕਲਿੱਪ ਮੇਰੇ ਕੋਲ ਜਮ੍ਹਾਂ ਹੋਏ ਸਨ। ਉਹ ਸ਼ਾਇਰ ਦੀ ਸ਼ਾਇਰੀ ਤੁਸੀਂ ਸੁਣੀ ਹੋਣੀ ਹੈ। ਇਹ ਕਰਾਚੀ ਅਸੀਂ ਇੱਕ ਰੈਸਟੋਰੈਂਟ 'ਤੇ ਸੈਕਿੰਡ ਵਾਈਫ ਦੇ ਨਾਂ 'ਤੇ ਉੱਥੇ ਗਏ, ਜਿੱਥੇ ਮੇਰੇ ਅੰਮੀ ਅੱਬੂ ਦਾ ਘਰ ਹੈ ਨਾ, ਉਸੇ ਏਰੀਏ ਵਿੱਚ ਇੱਕ ਰੈਸਟੋਰੈਂਟ ਖੁੱਲਿਆ ਸੈਕਿੰਡ ਵਾਈਫ ਦੇ ਨਾਂ 'ਤੇ। ਉਹ ਸੈਕਿੰਡ ਵਾਈਫ 'ਤੇ ਵੀ ਬੜਾ ਨਾਂ ਵੀ ਦੇਖੋ ਕਿੱਡਾ ਖਤਰਨਾਕ ਰੱਖਿਆ ਨਾ, ਸੈਕਿੰਡ ਵਾਈਫ। ਮੈਨੂੰ ਲੱਗਦਾ ਭਾਈ ਦੀ ਸੈਕਿੰਡ ਵਾਈਫ ਹੋਣੀ ਹੈ ਜਿਹੜਾ ਉਹਨੇ ਨਾਂ ਰੱਖ ਲਿਆ। ਬਹਿਰਹਾਲ ਉਹ ਸੈਕਿੰਡ ਵਾਈਫ 'ਤੇ ਉਹ ਸ਼ਾਇਰ ਨੇ, ਉਹ ਆਉਂਦੇ ਨੇ, ਫਿਰ ਸ਼ਾਇਰੀ ਪੜ੍ਹਦੇ ਨੇ, ਬੜਾ ਮਜ਼ਾ ਆਉਂਦਾ। ਮੈਂ 2 ਦਫਾ ਤਕਰੀਬਨ ਉੱਥੇ ਗਈ ਹਾਂ, ਅਤੇ ਮੈਂ ਸੈਕਿੰਡ ਵਾਈਫ 'ਤੇ ਜ਼ਰੂਰ ਜਾਂਦੀ ਹਾਂ। ਇਸ ਤੋਂ ਚੰਗਾ ਲੱਗਦਾ ਉਹਨਾਂ ਦੀ ਸ਼ਾਇਰੀ, ਖਾਣਾ ਵੀ ਉਹਨਾਂ ਦਾ ਅੱਛਾ, ਲੇਕਿਨ ਸ਼ਾਇਰੀ ਦਾ ਵੀ ਬਹੁਤ ਮਜ਼ਾ ਆਉਂਦਾ ਵੇ। ਇਸ ਦਫਾ ਵੀ ਅਸੀਂ ਆਇਮਾ ਹੋਰਾਂ ਦੇ ਨਾਲ ਵੀ ਗਏ ਸਾਂ, ਪਿਛਲੀ ਦਫਾ ਵੀ ਅਸੀਂ ਗਏ ਸਾਂ। ਉੱਥੇ ਜਾਂਦੇ ਹਾਂ ਨਾ, ਤਾਂ ਜ਼ਰੂਰ ਖਾਣਾ ਖਾਣ ਜਾਂਦੇ ਹਾਂ, ਬੜਾ ਚੰਗਾ ਲੱਗਦਾ ਵੇ। ਇਸ ਤਰ੍ਹਾਂ ਛੋਟੀਆਂ ਛੋਟੀਆਂ ਮੇਰੀਆਂ ਯਾਦਾਂ ਸਨ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈਆਂ, ਕਿ ਮੈਨੂੰ ਅਜ਼ੀਜ਼ ਨੇ ਯਾਦਾਂ, ਅਤੇ ਮੈਨੂੰ ਉਹ ਬੜੇ ਮੇਰੇ ਦਿਲ ਦੇ ਕਰੀਬ ਨੇ ਉਹ ਲੋਕ, ਜਿਹੜੇ ਭਾਵੇਂ ਥੋੜ੍ਹੀ ਦੇਰ ਲਈ ਮਿਲੇ। ਮਾਸੀ ਆਮੀ ਜਿਹੜਾ ਵੇ, ਉਹ ਵੀ ਜਦੋਂ ਵੀ ਮੈਂ ਜਾਂਦੀ ਆਉਂਦੇ ਨੇ। ਅਤੇ ਜਹਾਂ ਉਹਨਾਂ ਨੇ ਪੁੱਛਿਆ ਕਿ ਮੋਰ ਟੋਟ ਢਿੱਲੇ ਦਾ ਮਤਲਬ ਕੀ ਹੁੰਦਾ ਵੇ, ਅਤੇ ਮੈਨੂੰ ਸੱਚੀ ਗੱਲ ਹੈ ਮੈਨੂੰ ਸਿੰਧੀ ਇੰਨੀ ਆਉਂਦੀ ਨਹੀਂ ਹੈ, ਅਤੇ ਮੇਰੇ ਜਿਹੜੇ ਨਾ ਹਸਬੈਂਡ ਉਹ ਬੜੀ ਅੱਛੀ ਸਿੰਧੀ ਬੋਲਦੇ ਨੇ, ਕਿਉਂਕਿ ਸਿੰਧ ਵਿੱਚ ਰਹੇ ਨੇ ਨਾ, ਤਾਂ ਉਹਨਾਂ ਨੂੰ ਬੋਲਣੀ ਵੀ ਆਉਂਦੀ ਹੈ। ਅਤੇ ਉਹਨਾਂ ਨੂੰ, ਅਤੇ ਉਹ ਮੈਂ ਫਿਰ ਸੁਬਾਹ ਉਹਨਾਂ ਕੋਲੋਂ ਪੁੱਛਿਆ ਜਾ ਕੇ, ਮੈਂ ਕਿਹਾ ਮੈਨੂੰ ਮਤਲਬ ਤਾਂ ਦੱਸ ਦੇਵੋ। ਅਤੇ ਉਹਨਾਂ ਨੇ ਕਿਹਾ ਕਿ ਮੋਰ ਜਦੋਂ ਖੁਸ਼ ਆਪਣੇ ਪਰ ਖਿਲਾਰਦਾ ਵੇ, ਜਦ ਰਕਸ ਕਰਦਾ ਹੈ ਨਾ, ਪਰ ਖਿਲਾਰ ਕੇ ਇੱਕ ਮੂਡ ਵਿੱਚ ਹੁੰਦਾ ਵੇ, ਉਹ ਸਮਝੋ ਉਹ ਆਪਣੇ ਉਸ ਨੂੰ ਕਹਿੰਦੇ ਨੇ ਕਿ ਉਸ ਮੰਜ਼ਰ ਨੂੰ ਕਹਿੰਦੇ ਨੇ, ਸਮਝੋ ਕਿ ਉਹਦੇ ਰਿਸ਼ਤੇਦਾਰ ਦੇਖਣ, ਉਹਦੇ ਚਾਚੇ ਮਾਮੇ ਨੂੰ ਦੇਖਣ, ਮੋਰ ਇਸ ਤਰ੍ਹਾਂ ਪਹਿਲਾਂ ਪਿਆ ਪਾਉਂਦਾ, ਕਹਿੰਦਾ, ਅਤੇ ਮੋਰ ਨਹੀਂ ਪਹਿਲਾਂ ਪਾਉਂਦੀ, ਅਤੇ ਮੋਰ ਪਹਿਲਾਂ ਪਾਉਂਦਾ। ਉਹ ਜਿਹੜਾ ਮੋਰ ਆਪਣਾ ਇੱਕ ਖਾਸ ਰਕਸ ਕਰਦਾ ਹੈ ਨਾ, ਉਸ 'ਤੇ ਗਾਣਾ ਬਣਿਆ ਹੋਇਆ ਵੇ। ਮੋਰ ਟੋਟਿੱਲੇ ਰਾਣਾ, ਮੋਰ ਟੋਟਿੱਲੇ, ਮੋਰ ਟੋਟਿੱਲੇ ਰਾਣਾ, ਮੋਰ ਟੋਟਿੱਲੇ, ਸੋਤਣ ਮਾਮਣ ਜੇ ਢਿੱਲੇ, ਸੋਤਣ ਚਾਚਣ ਜੇ ਢਿੱਲੇ, ਓ ਰਾਣਾ ਰਾਣਾ ਮੋਰ ਭਲੇ ਜੇ ਢਿੱਲੇ ਗੁਜਰੇ ਜੋ। ਤੇ ਬੜਾ ਚੰਗਾ ਲੱਗਦਾ ਵੇ ਗਾਣਾ, ਸਮਝ ਆਵੇ ਨਾ ਆਵੇ, ਜਦੋਂ ਤੁਹਾਡੇ ਦਿਲ ਦੇ ਕੋਈ ਕਰੀਬ ਹੁੰਦੀ ਹੈ ਨਾ ਚੀਜ਼, ਵੀ ਭਾਵੇਂ ਤੁਹਾਨੂੰ ਜ਼ਬਾਨ ਸਮਝ ਨਾ ਆ ਰਹੀ ਹੋਵੇ, ਤੁਸੀਂ ਉਹ ਤੋਂ ਲੁਤਫ ਅੰਦੋਜ਼ ਜ਼ਰੂਰ ਹੁੰਦੇ ਹੋ। ਅਤੇ ਜਿਸ ਤਰ੍ਹਾਂ ਤੁਸੀਂ ਜ਼ਰੂਰ ਹੋਏ ਹੋਵੋਗੇ। ਅਤੇ ਮੈਂ ਮਾਸੀ ਦੇ ਨਾਲ ਗਾ ਦਿੱਤਾ, ਸੁਣਿਆ ਹੋਇਆ ਸੀ, ਮੀਨਿੰਗਸ ਮੈਨੂੰ ਜ਼ਿਆਦਾ ਨਹੀਂ ਪਤਾ ਸਨ। ਅਤੇ ਚਲੋ ਇਸ ਤਰ੍ਹਾਂ ਫਿਰ ਉਹ ਇਸ ਗਾਣੇ ਦੇ ਨਾਲ ਮੇਰੀਆਂ ਬੜੀਆਂ ਯਾਦਾਂ, ਹਸੀਨ ਯਾਦਾਂ ਵਾਬਸਤਾ ਨੇ, ਕਿ ਅਸੀਂ ਬਚਪਨ ਸੁਣਨੇ ਹੁੰਦੇ ਸਾਂ ਗਾਣਾ, ਬਹੁਤ ਸ਼ੌਕ ਦੇ ਨਾਲ ਹੈ ਗਾਣਾ ਰੇਡੀਓ 'ਤੇ ਸੁਣਨੇ ਹੁੰਦੇ ਸਾਂ। ਅਤੇ ਚਲੋ ਵੀ ਇਸ ਤਰ੍ਹਾਂ ਮੈਂ ਇੱਕ ਖੁਲਾਸਾ ਪੇਸ਼ ਕਰ ਦਿੱਤਾ ਵੇ। ਅਤੇ ਆਪਣੀ ਜਿਹੜੀ ਮੈਂ ਕੱਲ੍ਹ ਦਾ ਲਾਇਆ ਸੀ, ਛੋਟੇ ਛੋਟੇ ਕਲਿੱਪ ਲਾਏ ਸਨ, ਤੁਸੀਂ ਸਾਰਿਆਂ ਨੇ ਬੜੇ ਪਸੰਦ ਕੀਤੇ। ਅਤੇ ਜਹਾਰਾਂ ਤੁਹਾਡੀ ਉਹਦਾ ਵੀ ਮੈਂ ਜਵਾਬ ਦੇ ਦਿੱਤਾ ਵੇ। ਅਤੇ ਸ਼ਮਾ ਨੇ ਵੀ ਬੜੀ ਤਾਰੀਫ ਕੀਤੀ ਮਰੀਮ ਦੀ, ਕਿ ਮਰੀਮ ਬਹੁਤ ਅੱਛੀ ਬੱਚੀ। ਉਜ਼ਮਾ ਨੇ ਵੀ ਬੜੀ
ਗਿਆ ਮਰੀਮ ਬਹੁਤ ਅੱਛੀ ਬੱਚੀ ਹੈ। ਤੇ ਇਸ ਤਰ੍ਹਾਂ ਤੁਸੀਂ ਸਭ ਨੇ ਮਰੀਮ ਦੀ ਤਾਰੀਫ ਕੀਤੀ ਤੇ ਮੈਂ ਸੱਚੀ ਗੱਲ ਹੈ ਬੜੀ ਖੁਸ਼ ਹੋ ਗਈ ਹਾਂ। ਤੇ ਇਸ ਤਰ੍ਹਾਂ ਸਾਡਾ ਤਾਲੁਕ ਜਹਾਰਾ ਨੇ ਬਲਕਿ ਇੱਕ ਦਿਨ ਲਿਖਿਆ, ਪਰਸੋਂ ਤਰਸੋਂ ਸ਼ਾਇਦ ਉਹਨਾਂ ਦਾ ਕਮੈਂਟ ਸੀ ਵਿੱਚ ਕਿ ਮੈਨੂੰ ਤਾਂ ਮਜ਼ਾ ਹੀ ਨਹੀਂ ਆਉਂਦਾ ਜੇ ਤੁਸੀਂ ਨਜ਼ਰ ਨਾ ਆਵੋ ਵਲਾਗ ਵਿੱਚ, ਤੁਸੀਂ ਗੱਲ ਨਾ ਕਰੋ ਤੇ ਸਾਨੂੰ ਤਾਂ ਉਸ ਵਲਾਗ ਦਾ ਹੀ ਮਜ਼ਾ ਨਹੀਂ ਆਉਂਦਾ। ਯਕੀਨ ਮੰਨੋ ਸਾਡਾ ਦਿਲ ਹੀ ਨਹੀਂ ਕਰਦਾ, ਦਿਲ ਟੁੱਟ ਜਾਂਦਾ ਵੇ। हमारे दिल से मत खेलो, खिलौना टूट जाएगा, जरा सी ठेस पहुंचेगी, ये शीशा टूट जाएगा। ਤੇ ਹਮਾਰੇ ਦਿਲ ਸੇ ਮਤ खेलो, ਤੇ ਤੁਸੀਂ ਕਿਹਾ ਕਿ ਮੈਨੂੰ ਮਜ਼ਾ ਨਹੀਂ ਆਉਂਦਾ, ਚਲੋ ਤੁਹਾਡੇ ਵਾਸਤੇ ਮੈਂ ਆ ਗਈ ਹਾਂ, ਤੁਹਾਡੀ ਖੁਆਇਸ਼ ਤੇ ਆ ਗਈ ਹਾਂ। ਤੇ ਸਪੈਸ਼ਲ ਖਾਣੇ ਦਾ ਮੈਂ ਜ਼ਿਕਰ ਭੁੱਲ ਗਈ, ਮਾਫੀ ਚਾਹੁੰਦੀ ਹਾਂ। ਸਪੈਸ਼ਲ ਖਾਣੇ ਨੇ ਵੀ ਬੜੀਆਂ ਦੁਆਵਾਂ ਦਿੱਤੀਆਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਪਸੰਦ ਕੀਤਾ ਔਰ ਬਹੁਤ ਜ਼ਿਆਦਾ ਉਹਨਾਂ ਕਿਹਾ ਕਿ ਬਾਜੀ ਤੁਸੀਂ ਕੀ ਕਹਿੰਦੇ ਨੇ ਬਿਲਕੁਲ ਮਾਵਾਂ ਵਰਗੇ ਤੁਸੀਂ ਸਾਡੀ ਬਾਜੀ ਹੋ। ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਹੋ ਸਕਦਾ ਮੈਂ ਕਮੈਂਟ ਕੋਈ ਇੱਧਰ ਕਿਸੇ ਦਾ ਨਾਂ ਲੈ ਜਾਵਾਂ, ਗਲਤੀ ਦੀ ਗੁੰਜਾਇਸ਼ ਬਾਕੀ ਹੈ, ਲੇਕਿਨ ਬਹਿਰਹਾਲ ਤੁਹਾਡਾ ਸਾਰਾ ਲੁੱਬੇ ਲੁਬਾਬ ਤੇ ਆਈ ਹੁੰਦਾ ਹੈ ਕਿ ਤੁਸੀਂ ਮੇਰੇ ਨਾਲ ਬੜੀ ਮੁਹੱਬਤ ਕਰਦੇ ਹੋ। ਤੇ ਉਹਨਾਂ ਨੇ ਵੀ ਫਿਰ ਇਹ ਲਿਖਿਆ ਕਿ ਮਾਵਾਂ ਬਜਾ ਸਾਡੀ ਬਾਜੀ ਏ, ਸਾਨੂੰ ਨਜ਼ਰ ਨਹੀਂ, ਸ਼ਾਇਦ ਹੁਣ ਜਹਾਰਾ ਨੇ ਲਿਖਿਆ ਸੀ ਜਾਂ ਕਿਉਂਕਿ ਮੈਂ ਇਸੇ ਤੋਂ ਫਿਰ ਨਾਲ ਟੈਬਲੇਟ ਰੱਖਣੀ ਆ ਕਿ ਮੈਂ ਤੋਂ ਪੜ੍ਹ ਕੇ ਕਰਨੀ ਆ, ਤਾਂ ਗਲਤੀ ਦਾ ਨਹੀਂ ਹੁੰਦਾ। ਤੇ ਹੁਣ ਮੇਰੇ ਕੋਲ ਟਾਈਮ ਨਹੀਂ ਸੀ ਕਿ ਮੈਂ ਉਹਨੂੰ ਲੈ ਕੇ ਬੈਠਾਂ ਕਰਾਂ, ਸਾਡੇ ਲਈ ਵੀ ਖਿਲਾਰਾ ਪਿਆ ਘਰ ਵਿੱਚ। ਤੇ ਇਸ ਤੋਂ ਬਹਿਰਹਾਲ ਮੇਰਾ ਖਿਆਲ ਉਹਨਾਂ ਨੇ ਇਹ ਕਮੈਂਟ ਕੀਤਾ ਸੀ। ਵੈਸੇ ਤਾਂ ਬੜੀਆਂ ਦੁਆਵਾਂ ਤੇ ਬੜਾ ਉਹਨਾਂ ਨੇ ਪਸੰਦ ਕੀਤਾ, ਬਾਜੀ ਪਿਆਰੀ ਬਾਜੀ, ਸੋਹਣੀ ਬਾਜੀ, ਬਿਊਟੀਫੁਲ ਬਾਜੀ, ਉਹ ਇੰਨਾ ਕੁਛ ਮੈਨੂੰ ਬਣਾ ਦਿੱਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਤੇ ਉਹਨਾਂ ਨੇ ਸ਼ਾਇਦ ਇਹ ਵੀ ਕਿਹਾ, ਯਾਰ ਜਹਾਰਾ ਨੇ ਕਿਹਾ ਸੀ, ਉਹਨਾਂ ਦੋਨਾਂ 'ਚ ਕਿਸੇ ਇੱਕ ਨੇ ਕਿਹਾ ਕਿ ਸਾਡੀ ਮਾਂ ਬਜਾ ਬਾਜੀ, ਸਾਨੂੰ ਬਿਲਕੁਲ ਐਸਾ ਲੱਗਦਾ ਸਾਡੀ ਮਾਂ ਵੇ। ਤੇ ਇਸ ਤਰ੍ਹਾਂ ਤਾਂ ਮੈਨੂੰ ਬੜਾ ਚੰਗਾ ਲੱਗਿਆ, ਬਹੁਤ ਹੀ ਚੰਗਾ ਲੱਗਿਆ ਤੁਹਾਡਾ ਇਹ ਜੁਮਲਾ ਜਿਹੜਾ ਹੈ ਨਾ, ਬਹੁਤ ਅੱਛਾ ਲੱਗਿਆ। ਤੇ ਸਪੈਸ਼ਲ ਖਾਣੇ ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਆਏ। ਔਰ ਮੈਂ ਇਤਫਾਕ ਨਾਲ ਰਾਤੀ ਬੈਠੀ ਦੇਰ ਨਾਲ ਬੈਠੀ ਹੋਈ ਸਾਂ ਤੇ ਮੈਂ ਤੁਹਾਡਾ ਇੱਕ ਦੇਖ ਲਈ ਬਰਫੀ ਜਿਹ ਤੁਸੀਂ ਬਣਾਈ ਸੀ ਤੇ ਉਹ ਮੈਂ ਦੇਖੀ। ਤੇ ਇਨਸ਼ਾਅੱਲਾ ਮੈਂ ਅਗਰ ਟਾਈਮ ਮਿਲਿਆ ਨਾ ਅਸੀਂ ਇਹਨਾਂ ਦਿਨਾਂ ਜ਼ਰੂਰ ਟਰਾਈ ਕਰਾਂਗੇ, ਨਹੀਂ ਕਿ ਕਦੀ ਨਾ ਕਦੀ ਤੇ ਜ਼ਰੂਰ ਟਰਾਈ ਕਰਾਂਗੀ। ਬਹੁਤ ਅੱਛੀ ਤੁਸੀਂ ਬਰਫੀ ਬਣਾਉਣਾ, ਮੂੰਹ 'ਚ ਪਾਣੀ ਆ ਗਿਆ ਸੀ, ਦਿਲ ਕਰ ਸੀ ਹੁਣੇ ਜਿਹੜਾ ਨਾ ਮੈਂ ਇਹ ਖਾ ਲਵਾਂ। ਤੇ ਮੈਂ ਤੁਹਾਡੀ ਰੈਸਿਪੀ ਇਨਸ਼ਾਅੱਲਾ ਜ਼ਰੂਰ ਟਰਾਈ ਕਰਾਂਗੀ। ਤੇ ਬਹੁਤ ਸ਼ੁਕਰੀਆ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਕਿ ਮੈਂ ਥੋੜ੍ਹਾ ਕਰਕੇ ਸਾਰਿਆਂ ਨੂੰ ਜ਼ਿਕਰ ਕਰ ਦਿੱਤਾ ਵੇ। ਫਿਰ ਵੀ ਮੈਂ ਕਿਸੇ ਦਾ ਨਾਂ ਭੁੱਲ ਗਈ ਹੋਵਾਂ ਤੇ ਮੈਂ ਮਾਜ਼ਰਤ ਚਾਹੁੰਦੀ ਹਾਂ। ਤੁਸੀਂ ਦੇਖਦੇ ਹੋ, ਪਸੰਦ ਕਰਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ। ਅਸੀਂ ਇਸ ਤੋਂ ਬਿਜ਼ੀ ਹੋਏ ਹਾਂ ਕਿ ਮਹਿਮਾਨ ਆ ਰਹੇ ਨੇ ਈਦ 'ਤੇ, ਜਿਵੇਂ ਦੱਸਿਆ ਸੀ ਤੁਹਾਨੂੰ, ਸਕਾਟਲੈਂਡ ਤੋਂ ਵੀ ਨਹੀਂ ਆਇਰਲੈਂਡ ਤੋਂ ਮੇਰੀ ਭਾਣਜੀ ਆ ਰਹੀ ਹੈ, ਉਹਦੇ ਹਸਬੈਂਡ ਆ ਰਹੇ ਨੇ। ਇਸ ਤਰ੍ਹਾਂ ਅਸੀਂ ਫਿਰ ਜਿਹੜਾ ਬਿਜ਼ੀ ਹੋ ਜਾਵਾਂਗੇ ਨਾ। ਮਹਿਮਾਨ ਹੋਰ ਵੀ ਘਰ ਆਏ ਨੇ, ਬੱਚੇ ਨੇ ਸਾਰੇ, ਤੇ ਆਰਬਾ ਵੀ ਸ਼ਾਇਦ ਆ ਜਾਵੇ ਈਦ 'ਤੇ, ਫਿਰ ਬੜਾ ਘਰ 'ਚ ਖਾਣ ਪਕਾਣ ਹੋਰ ਹੰਗਾਮਾ ਮਚ ਜਾਣਾ ਵੇ। ਤੇ ਇਸ ਤੋਂ ਫਿਰ ਅਸੀਂ ਕਹਿ ਰਹੇ ਕਿ ਜਿਹੜੇ ਬੱਚਿਆਂ ਨੇ ਕੱਪੜੇ, ਇਹਨਾਂ ਨੇ ਸਮਾਨ ਕੁਛ ਲੈ ਕੇ ਜਾਣਾ ਵੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਬੈਗਾਂ 'ਚ ਰੱਖ ਕੇ। ਖਿਲੌਣੇ ਇਹਨਾਂ ਦੇ ਬਹੁਤ ਜ਼ਿਆਦਾ ਨੇ, ਟੋਇਜ਼ ਇੰਨੇ ਨੇ, ਕੁਛ ਬੁੱਕ ਕਰਾਉਣਾ ਪੈਣਾ ਸਮਾਨ, ਤੇ ਕੁਛ ਜਿਹੜਾ ਵੀ ਸਾਨੂੰ ਜਿਹੜਾ ਇਹਨਾਂ ਨਾਲ ਲੈ ਕੇ ਜਾਣਗੇ, ਤੇ ਜਿਹੜਾ ਬੁੱਕ ਕਰਾਉਣ ਵਾਲਾ ਇੱਕ ਸਾਈਡ 'ਤੇ ਕਰ ਦਈਏ, ਤੇ ਜਿਹੜਾ ਇਹਨਾਂ ਨਾਲ ਲੈ ਕੇ ਜਾਣੇ ਨੇ ਬੈਗ, ਉਹ ਇੱਕ ਸਾਈਡ 'ਤੇ ਅਸੀਂ ਪੈਕਿੰਗ ਕਰ ਦਈਏ। ਤੇ ਅਸੀਂ ਕੁਛ ਬੈਗ ਤੇ ਅਸੀਂ ਤਿਆਰ ਕਰ ਦਈਏ ਨਾ, ਫਿਰ ਉਸ ਤੋਂ ਬਾਅਦ ਤੇ ਸਾਨੂੰ ਟਾਈਮ ਬਹੁਤ ਸ਼ਾਰਟ ਹੋ ਜਾਣਾ ਵੇ, ਕਿਉਂਕਿ ਈਦ ਦਾ ਫਿਰ ਮਿਲਣਾ ਮਿਲਾਣਾ ਵੀ ਹੋਣਾ ਵੇ, ਇੱਥੇ ਸਾਰੇ ਸਿਲਸਿਲੇ ਸ਼ੁਰੂ ਹੋ ਜਾਣੇ ਨੇ। ਤੇ ਮੁਸਤਫਾ ਸਾਹਿਬ ਆ ਗਏ ਨੇ ਵੀ, ਮੁਸਤਫਾ ਸਾਹਿਬ ਨੇ ਬੜੀ ਅੱਜ ਕੀਤਾ ਵੇ। ਮੁਸਤਫਾ ਨੋ 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 ਅੱਛਾ ਮੈਂ ਸਮਝੀ ਕੋਈ ਐਸੀ ਉਹ ਚੀਜ਼ ਹੈ। ਤਾਂ ਮੁਸਤਫਾ ਨੇ ਬੜੀ ਵੀ ਵਲੌਗਿੰਗ ਕੀਤੀ ਹੈ ਸਾਡੇ ਨਾਲ। ਮੁਸਤਫਾ ਨੇ ਅੱਜ ਦੁੱਧ ਸ਼ੁੱਧ ਪੀਤੇ ਨੇ ਤੇ ਨਾਲ ਕੀਤਾ। ਮੁਸਤਫਾ सबको आके सलाम एक दफ़ा कर दो। अस्सलामुअलैकुम। इधर आके अस्सलाम वालेकुम। वालेकुम अस्सलाम। पूछो कैसे हैं आप सब लोग? आप कैसे हो? कैसे हो? अच्छा मेरे वक्त पूछो शमा आंटी आप कैसी हैं? आंटी आप कैसे हैं? और उज़मा आंटी आप कैसी हैं? और उस्मान आंटी आप कैसे हैं? शील आंटी आप कैसी हैं? शील आंटी आप कैसे हैं? नसीमा आंटी आप कैसी हैं? दस्यू आंटी आप कैसे हैं? हाँ और को स्पेशल खाने आप कैसी हैं? स्पेशल खाने आप कैसे हैं? और शबीर हुसैन अंकल आप कैसे हैं? और शबीर अंकल आप कैसे हैं? और कौन से सहूलत अंकल आप कैसे हैं?
और ज़्यादातर जो आपके भई देख लो वैसे ਆਪਣੇ ਨਾਲ ਸਾਰਿਆਂ ਦੇ ਨਾਂ ਯਾਦ ਕਰਾਤੇ ਨੇ ਮੁਸਤਫਾ ਨੂੰ ਤੇ ਮੁਸਤਫा आप कह दो इधर आओ आप क्या हाँ खुमा चाचू तो लंदन है। कह दो कि आप सबको ईद मुबारक कह दो आप सबको ईद मुबारक। ईद की खुशियाँ मुबारक। ईद 2 weeks में है। हाँ वीक पे तो है लेकिन हम मुबारक तो दे देते हैं ना। हाँ कह दो ईद की खुशियाँ मुबारक। आपने कुर्बानी करनी है इस दफ़ा क्या ਕਿਆ ਉਹਨੂੰ ਕੁਰਬਾਨੀ ਦਾ ਪਤਾ ਹੀ ਨਹੀਂ। ਪਹਿਲਾਂ ਸਾਡੀ ਕੁਰਬਾਨੀ ਹੁੰਦੀ ਹੈ ਜੀ ਪਾਕਿਸਤਾਨ ਅਸੀਂ ਪੈਸੇ ਭੇਜ ਦਿੰਦੇ ਆ ਉੱਥੇ ਕੁਰਬਾਨੀਆਂ ਹੁੰਦੀਆਂ ਨੇ ਇੱਥੇ ਪਰ ਉਹ ਨਹੀਂ ਹੈ। ਇਸ ਦਫਾ ਅਸੀਂ ਪਹਿਲੇ ਸੋਚਿਆ ਸੀ ਕਿ ਚਲੋ ਬੱਚਿਆਂ ਨੂੰ ਕਰਨ ਵਾਸਤੇ ਨਾ ਕਿ ਅਸੀਂ ਇੱਕ ਕੁਰਬਾਨੀ ਇੱਥੇ ਕਰ ਲਈਏ ਕਿ ਬੱਚਿਆਂ ਨੂੰ ਥੋੜ੍ਹਾ ਪਤਾ ਚੱਲੇ ਕਿ ਆਪਣਾ ਕਿਸ ਤਰ੍ਹਾਂ ਕੁਰਬਾਨੀ ਦਾ ਸਿਸਟਮ ਹੁੰਦਾ ਕੀ ਹੈ। ਲੇਕਿਨ ਫਿਰ ਉਹ ਮਸਰੂਫੀਅਤ ਦੇਖਦੇ ਹੋਏ ਅਸੀਂ ਸੋਚਿਆ ਕਿ ਨਹੀਂ ਕਿਉਂਕਿ ਉੱਥੇ ਜਾ ਕੇ ਟਾਈਮ ਲੱਗੇਗਾ ਤਾਂ ਅਸੀਂ ਫਿਰ ਪਾਕਿਸਤਾਨ ਹੀ ਕੁਰਬਾਨੀਆਂ ਦੇ ਪੈਸੇ ਭੇਜ ਦਿੰਦੇ ਆ ਉੱਥੇ ਕੁਰਬਾਨੀਆਂ ਹੁੰਦੀਆਂ ਨੇ ਸਾਡੀਆਂ। ਤੇ ਫਿਰ ਤੁਹਾਡੇ ਨਾਲ ਮਿਲਨੇ ਆ। ਮੇਰੀ ਮੁਖਤਸਰ ਜੀ ਗੱਲ ਨੂੰ ਵੀ ਤੁਸੀਂ ਮੈਂ ਕਹਿੰਦਾ ਉਹ ਖਤ ਲਿਖਦੇ ਸੀ ਨਾ ਕਮ ਲਿਖੇ ਕੋ ਵੀ ਜ਼ਿਆਦਾ ਸਮਝੀਏਗਾ ਤੇ ਘੱਟ ਬੋਲੇ ਨੂੰ ਵੀ ਤੁਸੀਂ ਜ਼ਿਆਦਾ ਸਮਝਿਓ ਤੇ ਮੇਰੇ ਨਾਲ ਜੁੜੇ ਰਹੀਓ ਤੇ ਛੱਡ ਕੇ ਨਾ ਕਿਤੇ ਜਾਈਓ ਤੇ ਤੁਹਾਨੂੰ ਅੱਲਾਹ ਦਾ ਵਾਸਤਾ ਤੇ ਫਿਰ ਮਿਲਦੇ ਰਹਿੰਦੇ ਆ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ ਨਵੀਂ ਯਾਦ ਦੇ ਨਾਲ। ਅੱਲਾਹ ਹਾਫਿਜ਼। ਰੱਬ ਰੱਖਾ।